मैं सारी जिंदगी शराब नहीं पीती। मैं 9 साल यूरोप रहा वां, अज तक एक कतरा शराब का मेरे वास्ते हराम है। एक दिन एक गोरा मैनू आखन लगा कम है, मैं नहीं। उन्हें आख्या करना है, मैं करना। उन्हें आख्या भी अंगूर ने ते अंगूर कटने ने, पक्के ने वो अंगूर कटने ने। मैं कर ला काम। जून जुलाई का महीना सी। आखन लगा कला तू बंदा है, काम बहुत है, किसी होर नूं नाल जोड़ लै। मैं पाकिस्तानी होर नाल है ने ते मैं उन्होंने नाल काम ते लै आवां करांगा। चलो मैं पाकिस्तानी मुंडियां नूं नाल लिया, 3 मुंडे वो सन, चौथा मैं। रकबा वाहवा सी, जिवें इत्थे कपास दी, गंदम दी, चावल दी, मकई दी, आलू दी फसल हुंदी है। ਉਹਦਾ ਕਾਰੋਬਾਰ ਸੀ, ਅੰਗੂਰ ਦੀ ਫਸਲ ਸੀ ਉਹਦੀ, ਅੱਜ ਕਿੱਲਿਆਂ ਦੇ ਕਿੱਲੇ। ਚਲੋ ਵਾਵਾ ਦਿਨ ਲੱਗੇ ਕਿਉਂਕਿ ਅੰਗੂਰ ਵਾਵਾ ਸੀ। ਅਸਾਂ ਉਹ ਕਟਾਈ ਕਰ ਛੜੀ। ਜਿੱਡੇ ਜਿੱਡੇ ਬੋਤਲਾਂ ਵਾਲੇ ਡਾਲੇ ਨਹੀਂ ਹੁੰਦੇ ਤਲਾਰੇ, ਏਡੇ ਏਡੇ ਡਾਲਿਆਂ ਦੇ ਵਿੱਚ ਅੰਗੂਰ ਕੱਟ ਕੇ ਨਾ ਤੇ ਅਸਾਂ ਉਹ ਭਰ ਲੈਣੇ। ਬਾਅਦ ਦੇ ਵਿੱਚ ਉਹਦੇ ਡਾਲੇ ਤੇ ਯਾਨੀ ਗੱਡੀ ਦੇ ਉੱਤੇ ਉਹ ਸਾਰੇ ਡਾਲੇ ਲੋਡ ਕਰਨੇ ਤੇ ਉਹਦਾ ਜਿੱਥੇ ਉਹ ਹਾਤਾ ਸੀ ਨਾ, ਅਸਾਂ ਉੱਥੇ ਸਾਰੇ ਖੜ ਕੇ ਨਾ ਤੇ ਇੰਜ ਨਾ ਢਾਲ ਲਾ ਛੱਡਣੀ। ਜਿੱਡਾ 12 ਬਾਈ 12 ਦਾ ਕਮਰਾ ਹੋਵੇ, ਜਿੱਡਾ ਕਮਰਾ ਉੱਚਾ ਹੁੰਦਾ ਨਾ, ਇੰਨਾ ਹੀ ਜ਼ਮੀਨ ਦੇ ਵਿੱਚ ਹੋਵੇ। ਉਹ ਪਲਾਸਟਿਕ ਦੀ ਡਰਮੀ ਟੈਪ ਸੀ, ਗੋਲ, ਤੇ ਜਿੱਡਾ ਜ਼ਮੀਨ ਦੇ ਵਿੱਚ ਸੀ ਏਡਾ ਹੀ ਉੱਤੇ ਸੀ। ਉਹਦੇ ਉੱਤੇ ਨਾ ਇੱਕ ਜਿਵੇਂ ਥ੍ਰੈਸ਼ਰ ਨਹੀਂ ਹੁੰਦੀ, ਕਣਕ ਪਾਈਏ ਤੇ ਕੁਤਰ ਛੱਡਦੀ, ਇੰਜ ਦੀ ਇੱਕ ਮਸ਼ੀਨ ਲੱਗੀ ਸੀ। ਇੱਕ ਸਾਈਡ ਦੇ ਉੱਤੇ ਨਾ ਉਹ ਹਵਾ ਵਾਸਤੇ ਲੱਗਾ ਸੀ, ਉਹ ਕੀ ਉਹਨੂੰ ਆਂਦੇ ਨੇ, ਪ੍ਰੈਸ਼ਰ ਜਿਹਾ। ਅਸਾਂ ਉਹ ਅੰਗੂਰ ਦਾ ਡਾਲਾ ਜਿਹੜਾ ਨਾ, ਪੌੜੀ ਲੱਗੀ ਸੀ ਨਾਲ, ਉਹ ਚੁੱਕ ਕੇ ਖੜਨਾ ਤੇ ਉੱਤੇ ਇੰਜ ਉਲਟਾਣਾ ਡਰਮੀ ਦੇ, ਤੇ ਉਹ ਜਿਹੜਾ ਜੂਸ ਜਿਹਾ ਪਾਣੀ ਸੀ ਅੰਗੂਰ ਦਾ ਉਹ ਥੱਲੇ ਵਗ ਜਾਣਾ, ਤੇ ਜਿਹੜਾ ਫੋਗ ਹੁੰਦਾ ਸੀ ਨਾ ਉਧਰੋਂ ਹਵਾ ਦਾ ਪ੍ਰੈਸ਼ਰ ਪੈਣਾ ਤੇ ਉਹ ਫੋਗ ਉੱਡ ਜਾਣਾ। ਗੱਲ ਦੀ ਸਮਝ ਆਉਂਦੀ ਪਈ? ਅੱਛਾ, ਉਹ ਰੋਜ਼ ਜਿੰਨਾ ਅੰਗੂਰ ਹਾਂ ਖੋਣਾ, ਸ਼ਾਮ ਦੇ ਟਾਈਮ ਉਹ ਸਾਰਾ ਅਸਾਂ ਮਸ਼ੀਨ ਦੇ ਵਿੱਚੋਂ ਨਿਗਾਹ ਹੜਨਾ। ਵਾਹਵਾ ਦਿਨ ਲੰਘੇ ਨਾ ਜਦੋਂ, ਤੇ ਅੰਗੂਰ ਮੁੱਕ ਗਿਆ। ਉਹ ਡਰਮੀ ਵੀ ਤਕਰੀਬਨ ਪੌਣੀ ਫੁੱਲ ਹੋ ਗਏ। ਆਖਰੀ ਦਿਨ ਉਹਨੇ ਜਿਵੇਂ ਆ ਚਿੱਟੇ ਸੀਮਟ ਦਾ ਪਾਊਡਰ ਨਹੀਂ ਹੁੰਦਾ, ਇੰਜ ਦਾ ਇੱਕ ਮੈਨੂੰ ਤੋੜਾ ਦਿੱਤਾ। ਉਹਨੇ ਆਖਿਆ ਮੋਢੇ ਤੇ ਰੱਖ ਲਿਆ ਤੇ ਉਤੋਂ ਉਹਨੇ ਖੋਲ ਦਿੱਤਾ। ਉਹਨੇ ਆਖਿਆ ਵਿੱਚ ਉਲਟਾ ਦੇਣਾ। ਚਲੋ ਉਹ ਅੰਗੂਰ ਦਾ ਰਸ ਕਿੰਨਾ ਕੁ ਸਮਝੋ ਤੁਸੀਂ, ਅੰਗੂਰ ਅਸਾਂ ਖੋਇਆ ਹੋਣਾ ਕਿ ਜਿਹੜਾ ਉਹ ਐਡਾ ਕਮਰਾ ਜਿਹੜਾ ਅਸੀਂ ਮਤਲਬ ਕਿ ਡਰਮੀ ਉਹ ਅਸਾਂ ਭਰ ਛੜੀ ਸੀ, ਪੌਣੀ ਹੋ ਗਈ। ਬੜਾ ਅੰਗੂਰ ਖੋਇਆ। ਚਲੋ ਮਕਸਦ ਦੀ ਗੱਲ, ਜਦੋਂ ਉਹ ਚਿੱਟੇ ਸੀਮਟ ਵਾਲਾ ਦੱਸਿਆ ਵੀ ਜਿਵੇਂ ਦਾ ਉਹ ਪਾਊਡਰ ਸੀ, ਚਿੱਟਾ ਸੀਮਟ ਦਾ ਹੁੰਦਾ, ਇੰਜ ਦੇ ਪਾਊਡਰ ਵਾਲਾ ਤੋੜਾ ਜਿਹੜਾ ਨਾ ਹੈ, ਹੁਣ ਚਿੱਟਾ ਸੀਮਟ ਨਹੀਂ ਸੀ, ਉਹ ਪਾਊਡਰ ਸੀ ਕੋਈ ਕੈਮੀਕਲ ਖਾਸ। ਉਹ ਜਦੋਂ ਵਿੱਚ ਉਲਟਾਇਆ ਨਾ ਤੇ ਉਹਨੂੰ ਇੰਜ ਵੱਡਾ ਜਿਹਾ ਡੰਡਾ ਇੱਕ ਮਾਰਿਆ, ਚੰਗਾ ਮਤਲਬ ਕਿ ਉਹ ਹਿੰਮਤ ਦੇ ਨਾਲ ਜਿਹੜਾ ਉਹ ਵਿੱਚ ਮਾਰਨਾ ਪਿਆ। ਉਹ ਜਦੋਂ ਮਾਰੀ ਯਾਨੀ ਕਿ ਉਹ ਹੱਲ ਹੋ ਗਿਆ। ਫਿਰ ਉਸ ਡਰਮੀ ਨੂੰ ਤੂੰ ਉਹਨੇ ਬੰਦ ਕਰ ਛੜਿਆ, ਵੱਡੀ ਜੀ ਨਾ ਜਿਵੇਂ ਤਰਪਾਲ ਹੁੰਦੀ ਏ ਇੰਜ ਛਾਪਰ ਟੈਪ ਉਹ ਲਾ ਕੇ ਨਾ ਉੱਤੇ ਉਹਨੂੰ ਬੰਦ ਕਰ ਛੜਿਆ। ਉਸ ਮਾਲਕ ਦੀ ਨੀਕੋ ਦਾ ਨਾਂ ਸੀ। ਇੰਨੀ ਕੁ ਸਾਰੀ ਸ਼ਰਾਬ ਪੀਣ ਵਾਸਤੇ ਬੜੀ ਦੂਰੋਂ ਬੰਦੇ ਆਉਂਦੇ ਸਨ, ਬੜੀ ਡਾਢੀ ਸ਼ਰਾਬ ਸੀ ਉਹਦੀ। ਇੱਕ ਦਿਨ ਮੈਨੂੰ ਆਖਣ ਲਗਾ ਬਾਬਾ ਕਿੰਨੀ ਬੜੀ ਸ਼ਰਾਬ ਸੀ, ਕਹਿੰਦਾ ਲੈ ਗਿਆ। ਮੈਂ ਇਹਨੂੰ ਕੀ ਕਰਨਾ, ਮੈਂ ਪੀਂਦਾ ਹੀ ਨਹੀਂ। ਉਹਨੇ ਆਖਿਆ ਤੂੰ ਸ਼ਰਾਬ ਨਹੀਂ ਪੀਂਦਾ? ਮੈਂ ਨਾ। ਉਹਨੇ ਆਖਿਆ ਕਿੱਡਾ ਵੱਡਾ ਹੋਇਆ ਤੂੰ, ਕੀ ਖਾਣਾ ਪੀਣਾ? ਮੈਂ ਦੁੱਧ ਪੀਣਾ, ਮੈਂ ਚਾਕਲੇਟਾਂ ਖਾਣਾ, ਮੈਂ ਬਿਸਕੁਟ। ਉਹਨੇ ਆਖਿਆ ਬੱਚਾ ਹਈਏ ਵੀ ਬਿਸਕੁਟ ਖਾਣਾ, ਚਾਕਲੇਟਾਂ ਖਾਣਾ, ਦੁੱਧ ਪੀਣਾ, ਸ਼ਰਾਬ ਸ਼ਰੂਬ ਪੀਆ ਕਰ, ਬੀਰੇ ਸ਼ੀਰੇ ਪੀਆ ਕਰ। ਮੈਂ ਨਾ ਬਾਈ। ਮੈਂ ਦੱਸਣਾ ਪਿਆ ਇੰਨੀ ਕਰੋ ਦੀ ਬੜੀ ਮਹਿੰਗੀ ਵਿਕਦੀ ਸੀ ਤੇ ਮੈਨੂੰ ਕਿੰਨੀ ਵੇੜੇ ਦਿੱਤੀ। ਤੇ ਮੈਨੂੰ ਆਂਦਾ ਲੈ ਜਾ ਕਿਸੇ ਦੋਸਤ ਨੂੰ ਯਾਰਾਂ ਨੂੰ ਪਿਆਈ ਖੜ ਕੇ। ਮੈਂ ਜਿਹੜਾ ਕੰਮ ਮੈਂ ਆਪ ਨਹੀਂ ਗੁਨਾਹ ਕਰਦਾ, ਮੈਂ ਉਹ ਕਿਸੇ ਨੂੰ ਕਿਉਂ ਮਤਲਬ ਉਹ ਕੰਮ ਕਰਨ ਨਾਲੋਂ ਆਖਾਂ। ਖੈਰ ਵਾਵਾ ਦਿਨ ਲੰਘ ਗਏ ਨਾ ਤੇ ਮੈਨੂੰ ਆਂਦਾ ਕਿ ਜਿਹੜਾ ਅੰਗੂਰ ਖੋਤਾ ਸੀ ਨਾ ਤੇ ਉਹਦੀਆਂ ਕੋਈ ਫਾਲਤੂ ਟਾਹਣੀਆਂ ਜਿਹੜੀਆਂ ਨੇ ਉਹ ਕੱਟਣੀਆਂ ਨੇ, ਕਿਉਂਕਿ ਜੇ ਉਹ ਕੱਟੀਏ ਨਾ ਤੇ ਫਿਰ ਉਹ ਜੰਗਲ ਟੈਪ ਬਣ ਜਾਂਦਾ ਤੇ ਉਹ ਸਾਰਾ ਵਿੱਚ ਲੰਘਣ ਵਾਸਤੇ ਵੀ ਰਾਹ ਨਹੀਂ ਨਿਕਲਦੇ, ਉਹਨਾਂ ਨੂੰ ਕੱਟਣਾ ਪੈਂਦਾ। ਉਹਨੂੰ ਆਂਦੇ ਨੇ ਯੂਨਾਨ ਦੀ ਜ਼ਬਾਨ 'ਚ ਕਲਾਦਮਾ ਕਰਨਾ। ਮੈਂ ਘਰ ਲਾਂਦੇ ਬਾਈ। ਚਲੋ ਇੰਝ ਹੀ ਇੱਕ ਦਿਨ ਅਸੀਂ ਨਾ ਕਰਨੇ ਆ ਪਏ, ਕਲਾਦਮਾ ਕਰਨੇ ਆ ਪਏ, ਅੰਗੂਰ ਦੀਆਂ ਟਾਹਣੀਆਂ ਵਗੈਰਾ ਕੱਟਨੇ ਆ ਪਏ। ਤੇ ਜਿਵੇਂ ਇੱਥੇ ਕਣਕ ਵੱਢਦੇ ਆ ਜਾਂ ਮੁੰਜੀ ਵੱਢਦੇ ਆ, ਪਾਕਿਸਤਾਨ ਜਾਂ ਜ਼ਿਮੀਂਦਾਰ ਇਕੱਠੇ ਹੋ ਜਾਂਦੇ ਨੇ ਪੈਲੀਆਂ 'ਚ ਕਿ ਸੁਣਾ ਭਾਈ ਕਿੰਨੀਆਂ ਮਾਣੀਆਂ ਨਿਕਲੀਆਂ ਨੇ, ਮੁੰਜੀ ਕਿੰਨੀ ਹੋਈ ਹੈ, ਕਣਕ ਕਿੰਨੀ ਹੋਈ ਹੈ, ਮਕਈ ਕਿੰਨੀ ਹੋਈ। ਤੇ ਇੰਝ ਹੀ ਨਾ ਉਹ ਗਰੀਕੀ ਗੋਰੇ ਜਿਹੜੇ ਨੇ ਨਾ ਉਹ ਨਾਲ ਦੀਆਂ ਪੈਲੀਆਂ ਵਾਲੇ ਇਕੱਠੇ ਹੋ ਗਏ ਤੇ ਉਹ ਇੱਕ ਜਗ੍ਹਾ ਖਲੋ ਗਏ। ਮੈਂ ਵੀ ਉੱਥੇ ਹਾਂ। ਉਹ ਇੱਕ ਦੂਜੇ ਨੂੰ ਪੁੱਛਣ ਲੱਗ ਪਏ ਵੀ ਤੇਰੀ ਕਿੰਨੀ ਉਮਰ ਹੈ?
ਉਹ ਦੱਸੇ ਗਰੀਕੀ ਵੀ ਮੇਰੀ ਹੈ ਨਹੀਂ, ਦੂਜਾ ਦੂਜੇ ਨੂੰ ਪੁੱਛੇ ਤੇਰੀ ਕਿੰਨੀ ਉਮਰ ਹੈ, ਦੂਜਾ ਦੂਜੇ ਨੂੰ ਪੁੱਛੇ ਤੇਰੀ ਕਿੰਨੀ ਉਮਰ ਹੈ। ਤੇ ਮੈਨੂੰ ਜਿਹੜਾ ਵੀ ਪੁੱਛਦਾ ਸੀ ਨਾ ਤੇਰਾ ਨਾਂ ਕੀ ਹੈ, ਤੇ ਮੈਨੂੰ ਅਹਿਮਦ ਨਾਂ ਬੜਾ ਪਸੰਦ ਹੈ, ਅਹਿਮਦ ਨਾ ਮੈਨੂੰ ਬੜਾ ਪਸੰਦ ਹੈ। ਤੇ ਮੈਨੂੰ ਜਿੰਨੇ ਵੀ ਪੁੱਛਣਾ ਕਰਨਾ ਮੈਂ ਉਹਨਾਂ ਨੂੰ ਅਹਿਮਦ ਨਾਂ ਦੱਸਣਾ ਵੀ ਮੇਰਾ ਨਾਂ ਅਹਿਮਦ। ਤੇ ਉਹ ਇੱਕ ਗਰੀਕੀ ਮੈਨੂੰ ਪੁੱਛਦਾ ਅਹਿਮਦ ਤੇਰੀ ਕਿੰਨੀ ਉਮਰ ਹੈ, ਕੁਛ ਖਰੋਇਆ ਇਸ। ਤੇ ਉਹ ਮੈਂ ਇਹ ਦੱਸਣ ਲੱਗਾ ਵੀ ਮੇਰੀ ਕਿੰਨੀ ਉਮਰ ਹੈ, ਤੇ ਉਹ ਮੇਰਾ ਮਾਲਕ ਬੋਲ ਪਿਆ ਜਿਹਦੇ ਕੋਲ ਮੈਂ ਕੰਮ ਕਰਨਾ। ਉਹਨੇ ਆਖਿਆ ਬੱਚਾ ਇਹਦੀ ਕਿੰਨੀ ਕਰ ਉਮਰ ਹੈ, ਇਹ ਦੁੱਧ ਪੀਂਦਾ, ਚਾਕਲੇਟਾਂ ਖਾਂਦਾ, ਇਹ ਬਿਸਕੁਟ ਖਾਂਦਾ, ਇਹਦੀ ਕਿੰਨੀ ਕਰ ਉਮਰ। ਉਹ ਸਾਰੇ ਹੱਸਣ ਲੱਗ ਪਏ, ਕਹਿੰਦੇ ਸ਼ਰਾਬ ਸ਼ੁਰੂ। ਮੈਂ ਨਾ ਬਾਈ ਸਵਾਲ ਹੀ ਨਹੀਂ ਪੈਦਾ ਹੁੰਦਾ। ਗੱਲ ਸੁਣਾਉਣ ਦਾ ਮਕਸਦ ਹੈ, ਆਂਦੇ ਨੇ ਨਾ ਕਿ ਖਰਬੂਜ਼ੇ ਨੂੰ ਖਰਬੂਜ਼ਾ ਵੇਖ ਕੇ ਰੰਗ ਫੜ ਜਾਂਦਾ ਹੈ, ਸੋਬਤ ਦਾ ਮਹਿਫਲ ਦਾ ਬੜਾ ਅਸਰ ਹੁੰਦਾ ਹੈ, ਜੈਸਾ ਦੇਸ ਵੈਸਾ ਭੇਸ। ਸਭ ਬਾਤਾਂ ਤੇ ਇਤਫਾਕ ਕਰਨਾ, ਲੇਕਿਨ ਸ਼ਰ ਵੀ ਤੁਹਾਡੇ ਅੰਦਰ ਹੈ, ਖੈਰ ਵੀ ਤੁਹਾਡੇ ਅੰਦਰ। ਅੱਲਾਹ ਕੋਲੋਂ ਮਦਦ ਮੰਗੋ ਕਿ ਮਾਲਕ ਮੈਂ ਇਹ ਨੀਅਤ ਰੱਖਣਾ, ਮੈਨੂੰ ਸਾਬਤ ਕਦਮ ਰੱਖੀ। ਔਰ ਮਾਲਕ ਦੀ ਜ਼ਾਤ ਪਰਵਰਦੀਗਾਰ ਐਸਾ ਤੇ ਨਹੀਂ ਨਾ ਕਿ ਤੁਸੀਂ ਉਹਦੇ ਕੋਲੋਂ ਖੈਰ ਮੰਗੋ ਕਿ ਉਹ ਤੁਹਾਡੇ ਵਾਸਤੇ ਸ਼ਰ ਦੇ ਸਬਾਬ ਪੈਦਾ ਕਰੇ। ਨਾ 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 ਨਾ। ਸੋ ਇਸੇ ਤਰ੍ਹਾਂ ਹੀ ਮੈਂ ਉਹ ਜਿਹੜੀ ਗੱਲ ਅੱਗੇ ਪਿਆ ਸੁਣਾਉਂਦਾ ਸਾਂ ਵੀ ਮੈਂ ਹੋਟਲ ਤੇ ਕੰਮ ਕਰਦਾ ਸਾਂ, ਗੋਰੀਆਂ ਗਰੀਕਨਾਂ ਮੇਰੇ ਨਾਲ ਕੰਮ ਕਰਦੀਆਂ ਸਨ, ਸ਼ਾਰਟ ਉਹਨਾਂ ਦੇ ਲਿਬਾਸ ਸਨ। ਅੱਲਾ ਦੀ ਕਸਮ ਇੰਨਾ ਸ਼ੁਗਲ ਲਾਣਾ, ਇੰਨੇ ਮਜ਼ਾਕ ਹੱਸਣਾ ਖੇਡਣਾ, ਲੇਕਿਨ ਅੱਜ ਤੱਕ ਜ਼ਨਾ ਨਹੀਂ ਕੀਤਾ।